अस्सलाम वालेकुम जी, मैं बब्बू राणा तो तुसी देख रहे हो मेरा ऑफिशियल यूट्यूब चैनल। और मैं वा अबू बकर निढाल और तुसी देख रहे हो बब्बू राणा ऑफिशियल। हाँ जी, तो निढाल साहब साढ़े शो आ गए हैं, तुहानू पता पहले भी तुसी मेल बॉक्स और शोआं भी चल गए हैं। निढाल साहब दोबारा खबरहार टीम का हिस्सा बन चुके हैं, आफ्ताब इकबाल साहब की टीम, और इन्होंने दिली वेलकम। जिस दिन आए टाइम नहीं सी लग रहा, रिकॉर्डिंग तो रिकॉर्डिंग और यकीन करो कि मैं समझा सी शायद थोड़ा जी घट रिकॉर्डिंग होएगी। हाँ, और उसी तरह मज़ा आ रहा है क्योंकि असी काम करने वाले लोग हाँ, जिन्ना काम ज़्यादा मिलता ना उन्ना असी रिलैक्स फील कर रहे हैं। मुझे बड़ी खुशी हुई है ऐसा ही है। मैं अपने वापस ज़ाती घर च आ गया हूँ ये बात और जिदा इस टाइम मदारुल महान मैनेजर बब्बू राणा है। नहीं बस टीम मैनेजर बब्बू राणा, बस इस तरह है कि टीम का हिस्सा से तुसी बड़ा अहम, बिल्कुल और तुसी जिथों जिहड़ा शो छड्ड के आए वो भी शो माशाल्लाह ठीक जा रहा है। अभी ਅਸੀਂ ਤੇ ਕਿਆ ਚਾਹੁੰਦੇ ਸਾਰੇ ਸ਼ੋਅ ਹੀ ਠੀਕ ਜਾਣ, ਕਿਉਂ ਕਿ ਮੁਕਾਬਲਾ ਅੱਛਾ ਹੋਣਾ ਚਾਹੀਦਾ, ਠੀਕ ਹੈ, ਮਜ਼ੇਦਾਰ ਹੋਣਾ ਚਾਹੀਦਾ। ਤੇ ਉੱਥੇ ਵੀ ਜਿਹੜਾ ਹਮੇਸ਼ਾ ਤੁਹਾਨੂੰ ਯਾਦ ਕਰੀਦਾ ਸੀ ਕਿਉਂਕਿ ਰੈਫਰੈਂਸ ਇਹਨਾਂ ਦਾ ਹੀ ਦੇਈਦਾ ਹੁੰਦਾ ਸੀ ਕਿਉਂਕਿ ਕੰਮ ਹੀ ਇਹਨਾਂ ਨਾਲ ਕੀਤਾ। ਔਰ ਰਾਣਾ ਸਾਹਿਬ ਸਭ ਨਾਲੋਂ ਅਹਿਮ ਗੱਲ ਜਿਹੜੀ ਮੈਂ ਵਿਊਅਰਸ ਨੂੰ ਦੱਸਣਾ ਚਾਹੁੰਦਾ ਨਾ ਕਿ ਅਸੀਂ ਜਲੇਬੀਆਂ ਬਣਾਉਣੀਆਂ ਸਿੱਖੀਆਂ ਤਾਂ ਅਸੀਂ ਜਲੇਬੀਆਂ ਵੀ ਬਣਾ ਸਕਦੇ ਹਾਂ, सही गल ਠੀਕ ਹੈ, ਲੇਕਿਨ ਉਹਦੀ ਮਿਠਾਸ ਕਿੱਥੇ ਹੈ, ਉਹ ਇੱਥੇ ਜ਼ਿਆਦਾ ਹੈ। ऐसा ही इतने जो कि जलेबियां जिन्हें सब तो पहले बनाइया कह लो ये वो बंदा है ਮਾਸਟਰ ਹੈ, आफ्ताब इकबाल साहब इस काम के कह लो कि मुजद है पाकिस्तान ਦੇ ਵਿੱਚ। ਬਿਲਕੁਲ और ਕੋਈ ਦੋ ਰਾਏ ਨਹੀਂ। अपने काम के कह लो अपने काम के नुसरत फतेह खान ही ने ਮੈਂ ਤਾਂ ਅਰਸਤੂ ਨੇ ਇਸ ਜੌਨਰੇ ਦੇ ਰੀਅਲੀ ਤੇ ਤੁਸੀਂ ਹਰੂਨ ਰਫੀਕ ਸਾਹਿਬ ਨਾਲ ਮਾਸ਼ਾਅੱਲਾ ਇੰਨਾ ਅਰਸਾ ਕੱਢ ਕੇ ਆਏ ਹੋ, ਹਾਂਜੀ ਉਹ ਤੁਹਾਨੂੰ ਕਿਹਦਾ ਲੱਗਾ ਉਹਨਾਂ ਦੇ ਨਾਲ ਕੰਮ ਕਰਕੇ? अच्छा लगा। मतलब रफीक साहब जोड़े ने परसनली बड़े अच्छे इंसान ने और एक गल उन्होंने बड़ी अच्छी है कि वो गल सुनते हैं और ਉਹਦੇ ਬਾਰੇ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਬਰੀਫ ਵੀ ਕਰਨਗੇ ਔਰ ਕੋਸ਼ਿਸ਼ ਕਰਦੇ ਨੇ। ਔਰ ਇੱਕ ਗੱਲ ਮੈਨੂੰ ਉਸ ਬੰਦੇ ਦੀ ਅੱਛੀ ਲੱਗੀ ਸੀ ਕਿ ਉਹਨਾਂ ਮੈਨੂੰ ਇਹ ਕਿਹਾ ਕਿ ਅਸੀਂ ਮੈਂ ਤੁਹਾਡੇ ਕੋਲੋਂ ਸਿੱਖਣਾ, ਠੀਕ ਹੈ। ਤੇ ਬਾਕੀ ਜਿਹੜੇ ਉੱਥੇ ਦੂਸਰੇ ਫਨਕਾਰ ਨੇ ਜਿਹੜੇ ਆਗਾ ਸਾਹਿਬ ਨੇ, ਸਰਦਾਰ ਕਮਾਲ ਨਾਲ ਮੈਨੂੰ ਬੜਾ ਮਜ਼ਾ ਆਇਆ ਕੰਮ ਕਰਨ ਦਾ। ਸਰਦਾਰ ਸਾਹਿਬ ਵੱਡੀ ਦੁਨੀਆ ਉਸਤਾਦ ਆਦਮੀ, ਸਲੀਮ ਅਲਵੇਲੇ ਨਾਲ ਬੜਾ ਮਜ਼ਾ ਆਇਆ, ਵਾਹ ਵਾਹ। ਗੋਗਾ ਪਸੂਰੀ ਨਾਲ ਬੜਾ ਮਜ਼ਾ ਆਇਆ, ਗੋਗਾ ਪਸਰੂਰੀ ਬਹੁਤ ਆਲਾ, ਔਰ ਲੱਕੀ ਡੀਅਰ ਨਾਲ ਵੀ ਸ਼ਜਰਬਾਸ। ਸ਼ਜਰਬਾਸ ਲੱਕੀ ਡੀਅਰ। ਹਾਂਜੀ ਹਾਂਜੀ ਤੇ ਉਹ ਇੱਕ ਅੱਛਾ ਸ਼ੋਅ ਹੈ ਔਰ ਮੈਂ ਕਹਿੰਦਾ ਕਿ ਸਾਰੇ ਸ਼ੋਅ ਚੱਲਦੇ ਰਹਿਣ। ਔਰ ਵਸੀ ਸ਼ਾਹ ਸਾਹਿਬ ਨਾਲ ਵੀ ਮੈਂ ਥੋੜੀ ਦੇਰ ਕੰਮ ਅਸੀਂ ਕੀਤਾ। ਸ਼ਾਹ ਸਾਹਿਬ ਨਾਲ ਹਾਂ। ਕੀਤਾ, ਉਹ ਵੀ ਅੱਛੇ ਬੜੇ ਨਫੀਸ ਆਦਮੀ ਹੈ। ਮੈਂ ਕਹਿੰਦਾ ਬਹੁਤ ਨਫੀਸ ਆਦਮੀ ਨੇ ਕਿ ਉਹਨਾਂ ਨੇ ਅਗਰ ਕਿਸੇ ਦੀ ਬਦਰੀ ਵੀ ਕਰਨੀ ਹੈ ਨਾ ਤੇ ਉਹ ਵੀ ਤਾਰੀਫ ਦੇ ਅੰਦਾਜ਼ 'ਚ ਕਰਨੀ ਹੈ। ਐਸੇ ਐਸੇ ਤੇ ਨਫੀਸ ਲੋਕ। ਹਾਂ, ਉਹ ਐਸ ਬਿਲਾਲ ਸਾਹਿਬ ਸਾਡੇ ਕੋਲ ਖੜੇ ਨੇ ਜਿਨ੍ਹਾਂ ਨੇ ਸਾਰੀਆਂ ਮਿਹਨਤਾਂ ਇਹਨਾਂ ਦੀਆਂ ਨੇ। ਅਬੂ ਬਕਰ ਸਾਹਿਬ ਨੂੰ ਆ ਜਾਓ ਕਮ ਬੈਕ ਕਰਨ ਦੇ ਵਿੱਚ ਇਹਨਾਂ ਦਾ ਬੜਾ ਕੰਮ ਹੈ। ਬਿਲਾਲ ਬਿਲਾਲ ਔਰ ਬਿਲਾਲ ਜਿਹੜਾ ਨਾ ਰਾਬਤੇ 'ਚ ਰਿਹਾ ਔਰ ਕਸਮ ਨਾਲ, ਲੇਕਿਨ ਇਹ ਵੀ ਥੋੜ੍ਹੇ ਰਾਬਤੇ 'ਚ ਕਿਉਂਕਿ ਨਾ ਕਹਿੰਦਾ ਹੁੰਦਾ ਸੀ ਖਾਨ ਮੈਂ PCR 'ਚ ਬੈਠਾ ਹਾਂ, ਮੈਂ ਤੈਨੂੰ ਥੋੜ੍ਹੀ ਦੇਰ ਬਾਅਦ ਕਰਨਾ, ਤੇ ਥੋੜ੍ਹੀ ਦੇਰ ਬਾਅਦ ਹੀ ਸੀ ਆਉਂਦੀ ਹੁੰਦੀ। ਲੰਬੀਆਂ ਰਿਕਾਰਡਿੰਗ ਦੀ ਵਜ੍ਹਾ ਤੋਂ ਯਾਰ ਤੇ ਸੋ ਅਬੂ ਬਕਰ ਸਾਹਿਬ ਤੁਹਾਨੂੰ ਵੈਲਕਮ ਬਹੁਤ ਸ਼ੁਕਰੀਆ ਬੱਬੂ ਰਾਣਾ। इंशाल्लाह बहुत अच्छा लगा हाजी, ਤੁਹਾਡੀ ਵਾਪਸੀ ਬਹੁਤ ਅੱਛੀ ਲੱਗੀ। ਹਾਂਜੀ ਹਾਂਜੀ ਖੁਸ਼ ਰਹੋ, ਆਬਾਦ ਰਹੋ ਤੇ ਹੋਰ ਵੀ ਕੋਈ ਲਫ਼ਜ਼ ਹੈ ਤਾਂ ਦੱਸ ਦਿਓ। ਸ਼ਾਦ ਰਹੋ। ਸ਼ਰਟ ਤੁਸੀਂ ਮਾਸ਼ਾਅੱਲਾ ਬਹੁਤ ਅੱਛਾ ਆਖਰੀ। ਕਲਰ ਪਾਇਆ। ਥੈਂਕ ਯੂ। ਕਿਆ ਇਹਨੂੰ ਜਿਹੜਾ ਫਿਰੋਜ਼ੀ ਕਲਰ, ਵਾਹ ਰੇ ਵਾਹ। ਮੈਂ ਹੋਰ ਬੋਲਾਂਗਾ ਤਾਂ ਤੁਹਾਨੂੰ ਨਹੀਂ ਸਮਝ ਨਹੀਂ ਉਹਨਾਂ ਨੂੰ ਇਹ ਨਾ ਸਮਝ ਆਉਣੀ ਚਾਹੀਦੀ। ਅੱਛਾ, ਇੱਕ ਹੋਰ ਗੱਲ ਮੈਂ ਬੱਬੂ ਰਾਣਾ ਤੁਹਾਡੇ ਸਬਸਕ੍ਰਾਈਬਰਸ ਨੂੰ ਕਰਨਾ ਕਿ ਤੁਸੀਂ ਰੈਗੂਲਰ ਕੰਮ ਕਰਿਆ ਕਰੋ ਮਾਸ਼ਾਅੱਲਾ। ਹਾਂਜੀ ਹਾਂਜੀ ਕੰਮ ਕਰਦਾ ਕੰਮ ਹਾਂ, ਕੰਮ ਘੱਟ ਕਰਦਾ, ਲੇਕਿਨ ਸਬਸਕ੍ਰਾਈਬਰ ਜਿਹੜੇ ਨਾ ਪਲੀਜ਼ ਨਾਲ ਰਹੋ ਔਰ ਜੁੜੇ ਰਹੋ। ਜਾਣਾ ਕਿਧਰੇ ਨਹੀਂ ਹੈ ਕਿਉਂਕਿ ਵਾਪਸ ਫਿਰ ਤੁਸੀਂ ਬੱਬੂ ਰਾਣਾ ਦੇ ਕੋਲ ਆਉਣਾ ਕਿਉਂਕਿ ਬੱਬੂ ਰਾਣਾ ਸਿਰਫ ਇੱਥੇ ਹੀ ਮਿਲੇਗਾ ਤੁਹਾਨੂੰ। ਤਾਂ ਬੱਬੂ ਦੀਆਂ ਮੈਂ ਕਵਾਲੀਆਂ ਸੁਣਨਾ ਤਾਂ ਬੜਾ ਮਜ਼ਾ ਆਉਂਦਾ ਕਵਾਲੀਆਂ ਵੀ ਸ਼ੁਰੂ ਹੋ ਗਈਆਂ ਨੇ ਤੁਹਾਨੂੰ ਪਤਾ। ਬਹੁਤ ਅੱਛੇ। ਅੱਛਾ ਜਾ ਔਰ ਰਿਹਾ। ਬੱਬੂ ਰਾਣਾ ਇੱਕ ਬਿਹਤਰੀਨ ਇਨਸਾਨ ਅੱਲਾ ਹੈ, ਜੀ ਯਕੀਨ ਅੱਲਾ ਮੰਨੋ। ਜੀ ਥੈਂਕ ਯੂ ਸੋ ਮਚ ਜੀ। ਥੈਂਕ ਮੇਰੇ ਯੂ ਨਾਲ ਥੈਂਕ ਯੂ ਮੁਲਾਕਾਤ ਥੈਂਕ ਯੂ। ਅਲੀ ਸ਼ਾਨ ਦੀ ਜੀ ਸ਼ੋਅ 'ਚ ਵਾਪਸੀ ਹੋਈ। ਤੁਹਾਨੂੰ ਪਤਾ ਪਿਛਲੇ ਦਿਨ ਅਲੀ ਸ਼ਾਨ ਦਾ ਐਕਸੀਡੈਂਟ ਹੋ ਗਿਆ ਸੀ ਔਰ ਹੁਣ ਉਹਦੇ ਕੋਲ ਹੀ ਪੁੱਛ ਰਹੇ ਹਾਂ ਕਿ ਕੀ ਬਣਿਆ ਸੀ। ਅਲੀ ਸ਼ਾਨ ਸਾਹਿਬ ਇੱਧਰ ਆਓ ਮਾਸ਼ਾਅੱਲਾ। अस्सलाम वालेकुम। ਵਾਹ ਸਲਾਮ ਜੀ। ਉਹ ਕੀ ਹੋਇਆ? ਨਹੀਂ ਮਿਲੀਦਾ ਹੁੰਦਾ, ਤੈਨੂੰ ਪਤਾ ਨਹੀਂ ਤੇਰੀ ਤਾਕਤ ਦਾ। ਇੱਧਰਲੇ ਪਾਸੇ ਆਓ, ਇਸ ਪਾਸੇ ਇਹ ਇਧਰੋਂ ਕੀ ਹੈ? ਇੱਧਰ ਪਾਸੇ ਆਓ ਨਾ ਜਾ ਕੇ ਇਹ ਅਲੀ ਸ਼ਾਨ ਸਾਹਿਬ ਵੀ ਸ਼ੋਅ 'ਚ ਆ ਗਏ ਨੇ ਵਾਪਸ। ਇਹ ਕਾਫੀ ਮਾਸ਼ਾਅੱਲਾ 2 ਮਹੀਨੇ ਦੀਆਂ ਛੁੱਟੀਆਂ ਤੋਂ ਬਾਅਦ। ਜੀ ਪਹਿਲੇ ਇਹਨਾਂ ਦਾ ਕੀ ਗੋਡਾ ਹੋਇਆ ਸੀ ਕੀ ਸੀ? ਉਹ ਗੋਡੇ ਤੋਂ ਸੱਟ ਲੱਗੀ, ਪੌੜੀਆਂ ਉਤਰ ਰਹੇ ਸੀ ਤੇ ਬੱਤੀ ਗਈ ਸੀ ਤੇ ਉਹ ਛੋਟਾ ਜਿਹਾ ਸਟੈਪ ਸੀ ਆਖਰੀ, ਹਾਏ ਉਹ ਨਵੀਂ ਜਗ੍ਹਾ ਸੀ, ਮੈਨੂੰ ਪਤਾ ਨਹੀਂ ਸੀ। ਉਹ ਮੈਂ ਉਹ ਮਤਲਬ ਥੱਲੇ ਪੈਰ ਰੱਖੇ ਤੇ ਧੜਲ ਕਰਦਾ ਗੋਡਾ ਵੱਜਿਆ ਥੱਲੇ।
ਕਿਸੇ ਬੂਹੇ 'ਚ ਮੈਂ ਵੱਜਾਂ ਤੇ ਮਕਾਨ ਡਿੱਗ ਪਿਆ। ਨਹੀਂ ਲਾ ਚੰਗੀ ਭਲੀ ਆਵਾਜ਼ ਆਈ ਹੈ ਅੱਛਾ, ਤੇ ਕੋਈ ਆਇਆ ਨਹੀਂ ਮੈਨੂੰ ਚੁੱਕਣ। ਜ਼ਾਹਰੀ ਗੱਲ ਹੈ, ਜਿਹਨੇ ਵੇਖਿਆ ਉਹਨੇ ਕਿਹਾ ਆਪ ਹੀ ਉੱਠੇਗਾ, ਇਹਨੂੰ ਕੌਣ ਚੁੱਕੇ। ਉਹ ਮੈਂ ਬੜੀ ਮੁਸ਼ਕਲ ਖੈਰ ਉਹ ਤੇ ਗੱਲ ਆਈ ਗਈ ਹੋ ਗਈ। ਅੱਛਾ, ਅੱਗੋਂ ਇਸ ਕਿਸਮ ਦੀ ਸੱਟ ਲੱਗੀ ਮੈਂ ਘਰ ਉਸ ਤੋਂ ਬਾਅਦ ਐਵੇਂ 3 ਕੁ ਦਿਨ ਹੀ ਹਜੇ ਕੰਮ ਤੇ ਆਇਆ ਸੀ ਰਿਕਾਰਡਿੰਗ ਤੇ, ਯਾਨੀ ਕਿ ਤੇ ਫਿਰ ਕੀ ਬਣਿਆ? ਇੱਕ ਦਿਨ ਆਇਆ ਭੈਣ ਤੇ ਉਹਦੇ ਬਾਅਦ ਮੈਂ ਘਰ ਜਾ ਰਿਹਾ ਐਜ਼ ਯੂਜਲ। ਜੁਮੇ ਦਾ ਦਿਨ ਸੀ ਤੇ ਰਾਤ ਦਾ ਟਾਈਮ ਸੀ ਤੇ ਮੈਂ ਜਾ ਰਿਹਾ ਰਾਹ 'ਚ ਕਿਧਰੇ ਬਾਰਿਸ਼ ਸ਼ੁਰੂ ਹੋ ਗਈ। ਨੇੜੇ 'ਚ ਹਾਲਾਂਕਿ ਮੈਂ ਜਿਨ੍ਹਾਂ ਤੋਂ ਯੂਟਰਨ ਲਿਆ ਕਰੀਮ ਬਲਾਕ ਵਾਲੀ ਸੜਕ ਨਵੀਂ ਜਿਹੜੀ ਪਤਾ ਹੋਣਾ, ਅੱਛਾ, ਤੇ ਉਧਰ ਤੇ ਅੱਗੇ ਚੜਿਆ, ਹਜੇ ਨਹਿਰ ਵੀ ਨਹੀਂ ਕ੍ਰਾਸ ਕੀਤੀ। ਮੈਂ ਸਪੀਡ ਆਪਣੀ ਬਹੁਤ ਆਹਿਸਤਾ ਕਰ ਲਈ ਕਿ ਯਾਰ ਹਵਾ ਵੀ ਚੱਲਣ ਡਈ ਹੈ ਤੇ ਮੈਂ ਬਾਈਕ ਤੇ ਹੈਗਾ, ਮੈਂ ਬਹੁਤ ਇhtiyat ਕਰਦਾ। ਜ਼ਾਹਰੀ ਗੱਲ ਹੈ, ਤੇਰੇ ਨਾਲ ਹਵਾ ਵੀ ਤੇ ਇੰਨੀ ਬਲੌਕ ਹੁੰਦੀ ਨਾ। ਬਹੁਤ ਅੱਛੇ। ਉਹ ਮੈਂ ਜਾ ਰਿਹਾ ਹਜੇ ਉਹ ਇੱਕ ਹਵਾ ਆਈ, ਉਹਨੇ ਮੈਂ ਹੈਲਮਟ ਪਾਇਆ ਸੀ, ਹੈਲਮਟ ਉਹਨੇ ਉੱਤੇ ਕਰਤਾ। ਉਹ ਚਸ਼ਮਾ ਲੱਗਾ ਹੁੰਦਾ ਥੱਲੇ ਉਹਦੀ ਹੈਲਮਟ ਉੱਤੇ ਹੋ ਗਿਆ, ਹਾਲਾਂਕਿ ਤਸੱਵੁਰ ਨਹੀਂ ਹੈਗਾ। ਉਹ ਹੈਲਮਟ ਉੱਤੇ ਹੋਇਆ, ਚਸ਼ਮਾ ਅੜਿਆ। ਹਜੇ ਐਸੇ ਹੀ ਹਸਨਾ 'ਚ ਮੈਂ ਸੋਚ ਰਿਹਾ ਕਿ ਹੈਲਮਟ ਥੱਲੇ ਕਰਕੇ ਮੈਂ ਆਪਣੀ ਦਿਸ਼ਾ ਵੇਖ ਲਾਂ, ਇੰਨਾ ਮੌਕਾ ਨਹੀਂ ਮਿਲਿਆ। ਪਿੱਛੋਂ ਗੱਡੀ ਆ ਡਾ ਭਾਗਾ ਸੋ ਜਿਹੜਾ ਕਹਿੰਦੇ ਹੁੰਦੇ, ਮੈਨੂੰ ਉਲਟਾਤਾ, ਮੈਂ ਡਿੱਗ ਪਿਆ। ਮੈਨੂੰ ਕੁਝ ਪਤਾ ਨਹੀਂ ਚੱਲਿਆ ਕੀ ਹੋਇਆ ਗੱਡੀ ਨੂੰ। ਮੈਨੂੰ। ਅੱਛਾ, ਉਹਨੂੰ ਤੇ ਨੈਸ਼ ਨੂੰ ਸਾਰਾ ਕੁਝ ਪਤਾ ਸੀ, ਉਹ ਨਾੜੀ ਡਰਾਈਵਰ ਸੀ, ਯੰਗ ਜਿਹਾ ਮੁੰਡਾ ਸੀ। ਅੱਛਾ, ਉਹਨੂੰ ਕੋਈ ਸਾਂਭੀ ਨਹੀਂ ਗਈ ਗੱਡੀ, ਉਹਨੇ ਦਾਵਾ ਮੇਰੇ 'ਚ ਮਾਰੀ, ਮੈਂ ਡਿੱਗਿਆ। ਮੈਨੂੰ ਪਤਾ ਨਹੀਂ ਚੱਲਿਆ ਕਿ ਹੱਡੀ ਟੁੱਟ ਗਈ। ਮੈਂ ਸਿਰਫ ਇੰਜ ਕਰਕੇ ਦੇਖਿਆ ਤਾਂ ਬਾਂਹ ਇੰਜ ਹੋਈ ਪਈ। मैं कहा ले ਹੁਣ ਬਿਹਤਰ ਹੈ। ਹੁਣ अल्लाह का शुक्र है। ये हाथ देख रहे हो, लोहा पिघलाकर उसका आकार बदल देता है। ऐसा अपना क्या फिर रुकेगा नहीं। नहीं है वो ठीक है ना, इसलिए मैं शो करा रहे हैं। आओ वाकई ऐसा ही यार वाह वाटक कि ऐसा वाली प्रैक्टिस ही वाकई। मोटा को गाना सुनाओ। गाना ਕਿਹੜਾ ਸੁਣਾਵਾਂ? ਕੋਈ ਵੀ ਸੁਣਾ ਦੇ। ਕੋਈ ਵੀ ਸੁਣਾ ਦਾ ਜਿਹੜਾ ਤੂੰ ਇਹਨਾਂ ਛੁੱਟੀਆਂ ਦੇ ਦੌਰਾਨ ਬਹੁਤ ਗਾਇਆ। ਹਾਏ ਛੁੱਟੀਆਂ ਦੇ ਦੌਰਾਨ ਮੈਨੂੰ ਤਾਂ ਯਾਦਾਂ ਹੀ ਆਉਂਦੀਆਂ ਰਹੀਆਂ। ਉਹ ਸੁਣਾ। मुझे रात दिन बस मुझे चाहती हो, मुझे रात दिन बस मुझे चाहती हो, कहो ना कहो मुझको सब कुछ पता है, करूं क्या मुझे तुम बताती नहीं हो, छुपाती हो मुझसे ये तुम्हारी खता है। मुझे रात दिन बस मुझे चाहती हो। तुम्हें नींद आएगी अब ना मेरे बिन, मुझे है यकीन ऐसा आएगा एक दिन, खुली तेरी जुल्फों में सोया रहूँगा, तेरे ही ख्यालों में खोया रहूँगा। कभी गौर से मेरी आँखों में देखो, मेरी जान तुम्हारा ही चेहरा छुपा है। मुझे रात दिन बस मुझे चाहती हो। ला ला ला। थैंक यू जी मोटा जी, वेलकम। थैंक यू। ਤੇ ਅੱਲਾਹ ਤਾਲਾ ਤੁਹਾਨੂੰ ਸਿਹਤ ਦੇਵੇ ਤੇ ਆਪਣਾ ਖਿਆਲ ਰੱਖਿਆ ਕਰੋ। ਬਿਲਕੁਲ। ਔਰ ਤੁਹਾਨੂੰ ਹਜੇ ਤੁਸੀਂ ਬਹੁਤ ਕੰਮ ਕਰਨਾ ਹੈ, ਮੇਰੀਆਂ ਦੁਆਵਾਂ ਤੁਹਾਡੇ ਨਾਲ ਨੇ। ਹਾਂ ਥੈਂਕ ਯੂ। ਆਪਣੇ ਅੰਦਰ ਜਿਹੜਾ ਬੱਚਾ ਇਹਨੂੰ ਮਰਨ ਨਹੀਂ ਦੇਣਾ ਤੁਸੀਂ। ਠੀਕ ਹੈ। ਕਦੀ ਆਪਣੇ ਆਪ ਨੂੰ ਵੱਡੀ ਤਬੀਅਤ ਦਾ ਨਹੀਂ ਸਮਝਣਾ। हाँ ਮੁੰਡਾ ਬਣ ਕੇ ਰਹਿਣਾ ਹੈ ਤੁਸੀਂ। Yes। बेस्ट ऑफ लक। गो के मैं हूँ भी है। ओके, यू नो। थैंक यू सर जी। बहुत